ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜੋ ਗ੍ਰਾਫਿਕਸ ਆ ਇਹ ਸ਼ੋਅ ਕਰ ਰਿਹਾ ਕੈਲੀਫੋਰਨੀਆ 'ਚ ਬਹੁਤ ਸਾਰੇ ਥਾਵਾਂ ਤੇ ਹੁਣ ਤੱਕ 50 ਫੁੱਟ ਤੱਕ ਸਨੋ ਪੈ ਚੁੱਕੀ ਹੈਗੀ ਆ। 12 ਫੁੱਟ ਸਨੋ ਡੋਨਰ ਪਾਸ ਜੋ ਕੈਲੀਫੋਰਨੀਆ ਦਾ ਸਿਆਰਾ ਨਵਾਡਾ ਦਾ ਮਾਊਂਟੇਨਸ ਆ, ਉੱਥੇ ਪਿਛਲੇ 7 ਦਿਨਾਂ 'ਚ ਪਈ ਆ। ਫਰਵਰੀ 23 ਤੋਂ ਲੈ ਕੇ ਮਾਰਚ 1 ਤਾਈਂ। ਅਕਤੂਬਰ 1 ਤੋਂ ਲੈ ਕੇ ਸਤੰਬਰ 30 ਤੱਕ ਜੋ ਹੈਗਾ ਉਹ 44 ਫੁੱਟ ਤੱਕ ਸਨੋ ਪਈ ਆ, ਅਕਤੂਬਰ ਇਹ ਤੋਂ ਪਹਿਲੇ ਸਾਲ ਦਾ ਤੇ ਪਿਛਲੇ ਸਾਲ ਦਾ। ਸੋ ਸੈਂਟਰਲ ਸਨੋ ਲੈਬੋਰਟਰੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਦੇ ਫੀਲਡ ਰਿਸਰਚ ਸੈਂਟਰ ਨੇ ਦੱਸਿਆ ਹੈ ਵੀ ਆਲਮੋਸਟ ਡਬਲ ਆ ਇਸ ਟਾਈਮ ਆਫ ਦਾ ਈਅਰ ਜੇ ਦੇਖਿਆ ਜਾਵੇ 21.7 ਫੁੱਟ। ਇਹ ਸਾਰਾ ਕੁਝ ਦੇਖਦੇ ਜਾਈਏ 1970 ਚ ਕਹਿੰਦੇ ਇੰਨੀ ਸਨੋ ਪਈ ਸੀਗੀ। ਅਨਆਫੀਸ਼ੀਅਲ ਜੋ ਰਿਪੋਰਟਸ ਆ ਉਹਨਾਂ ਦੇ ਮੁਤਾਬਕ ਸਕੀ ਰਿਜ਼ੋਰਟਸ ਆ ਜੋ ਤਾਹੋ ਦਾ ਏਰੀਏ 'ਚ ਉੱਥੇ 30 ਫੁੱਟ ਤੱਕ ਫਰਵਰੀ ਕੱਲੀ ਫਰਵਰੀ 'ਚ ਸਨੋ ਪਈ ਹੈਗੀ ਆ। ਨੈਸ਼ਨਲ ਓਸ਼ੀਆਨਿਕ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਵੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਸਨੋ ਕੈਲੀਫੋਰਨੀਆ ਦੀਆਂ ਜੋ ਇਹ ਹਾਈ ਪਹਾੜੀਆਂ ਆ, ਉੱਚੀਆਂ ਪਹਾੜੀਆਂ ਉਹਨਾਂ ਦੇ ਉੱਤੇ ਪੈ ਸਕਦੀ ਹੈਗੀ ਆ ਔਰ ਪਊਗੀ ਵੀ। ਜੀ ਬਿਲਕੁਲ, ਮਾਰਚ ਦੇ ਵਿੱਚ ਵੀ ਸੋ ਇਸ ਮਹੀਨੇ ਦੇ ਵਿੱਚ ਵੀ ਕਈ ਸਟਾਰਮਸ ਆ ਸਕਦੇ ਨੇ। ਸੋ ਜਿਹੜੇ ਮੀਂਹ ਤੇ ਸਨੋ ਨੂੰ ਜਿਹੜਾ ਉਹ ਲਿਆਉਣਗੇ, ਇਸ ਦਾ ਡਰਾਊਟ ਦੇ ਉੱਤੇ ਕਿੰਨਾ ਕੁ ਅਸਰ ਰਹੇਗਾ ਇਹ ਜਿਹੜਾ ਹੁਣ ਦੇਖਣ ਵਾਲਾ ਆ। ਤਸਵੀਰਾਂ ਜਿਹੜੀਆਂ ਆ ਰਹੀਆਂ ਆ ਸਭ ਨੂੰ ਕਈਆਂ ਨੂੰ ਮੰਤਰਮੁਗਧ ਜਿਹੜੀਆਂ ਉਹ ਕਰ ਰਹੀਆਂ ਆ ਵੀ ਬਹੁਤ ਹੀ ਸੋਹਣੇ ਜਿਹੜੇ ਦ੍ਰਿਸ਼ ਆ ਵਾਈਲਡ ਦੇ ਵਿੱਚ ਉਹ ਦੇਖਣ ਨੂੰ ਮਿਲ ਰਹੇ ਆ। 11 ਤੋਂ 12 ਫੁੱਟ ਸਨੋ ਯੋਸੇਮਿਟੀ ਵੈਲੀ ਆ ਉਸ ਦੇ ਵਿੱਚ ਹੁਣ ਤੱਕ ਪੈ ਚੁੱਕੀ ਹੈਗੀ ਆ। ਸੋ ਸਿਆਰਾ ਨਿਵਾਡਾ ਇਸ ਟਾਈਮ ਭਰਿਆ ਪਿਆ ਹੈਗਾ ਆ ਸਨੋ ਦੇ ਨਾਲ। ਸੋ ਇਹ ਦੇਖਣਾ ਹੋਊਗਾ ਵੀ ਪਾਣੀ ਨੂੰ ਕਿੰਨਾ ਕੁ ਚਿਰ ਜਿਹੜਾ ਉਹ ਬਚਾ ਕੇ ਰੱਖਿਆ ਜਾਊਗਾ। ਇਹ ਵੀ ਜਿਹੜੀਆਂ ਹਰਜੋਤ ਸਿੰਘ ਜੀ ਰਿਪੋਰਟਸ ਆ ਰਹੀਆਂ ਆ, ਫਰੈਜ਼ਨੋ ਇਰੀਗੇਸ਼ਨ ਡਿਪਾਰਟਮੈਂਟ ਨੇ ਆਲਰੇਡੀ ਨਹਿਰਾਂ ਦੇ ਵਿੱਚ ਕੱਸੀਆਂ ਦੇ ਵਿੱਚ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਇਹ ਡਰ ਆ ਵੀ ਹੁਣ ਪਿੱਛੇ ਜਿਹੜੇ ਰੈਜ਼ਰਵਾਇਰਸ ਆ ਉਹ ਕਿਤੇ ਓਵਰਫਲੋ ਨਾ ਹੋਣੇ ਸ਼ੁਰੂ ਹੋ ਜਾਣ, ਵੀ ਇੰਨਾ ਜ਼ਿਆਦਾ ਪਾਣੀ ਉਸ ਦੇ ਵਿੱਚ ਭਰਦਾ ਜਾਂਦਾ ਆ। ਸੋ ਇਹਤਿਆਤੀ ਤੌਰ ਦੇ ਉੱਤੇ ਪਾਣੀ ਛੱਡਣਾ ਵੀ ਜਿਹੜਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਆ। ਇਹ ਫੈਸਲਾ ਕਿੱਦਾਂ ਦਾ ਰਹੂਗਾ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਊਗਾ। ਹੁਣ ਕਿਸਾਨ ਮੀਂਹ ਦੇ ਨਾਲ ਤਾਂ ਆਲਰੇਡੀ ਪਾਣੀ ਲੱਦਿਆ ਪਿਆ ਆ, ਹੁਣ ਉਹ ਪਾਣੀ ਰੱਖਣ ਕਿੱਥੇ, ਬਚਾ ਕੇ ਕਿੱਦਾਂ ਰੱਖਣ, ਜਦੋਂ ਲੋੜ ਪਊਗੀ ਕੀ ਉਦੋਂ ਮਿਲ ਪਾਊਗਾ, ਇਹ ਹੁਣ ਵੱਡੇ ਜਿਹੜੇ ਉਹ ਸਵਾਲ ਨਾਲ ਦੇ ਨਾਲ ਰਹਿਣਗੇ। ਜੇ ਤੁਸੀਂ ਡਰਾਈਵ ਕਰ ਰਹੇ ਆ ਤਾਂ ਬੜੇ ਸੇਫਲੀ ਡਰਾਈਵ ਕਰੋ। ਬਹੁਤ ਸਾਰੇ ਹਾਈਵੇਜ਼ ਕੈਲੀਫੋਰਨੀਆ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਬੰਦ ਹੈਗੇ ਆ, ਹਜੇ ਵੀ ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ। ਹਾਈਵੇ 50, 80, 88, 89 ਇਮਰਲਡ ਵੇ ਦੇ ਲਾਗੇ ਛਾਗੇ ਕਾਫੀ ਇੱਥੇ ਜਿਹੜੀ ਪ੍ਰੋਬਲਮ ਆ ਉਹ ਚੱਲ ਰਹੀ ਹੈਗੀ ਆ। ਤੇ ਇਸੇ ਤਰ੍ਹਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀ ਸਨੋ ਪਈ ਹੈਗੀ ਆ। ਬਿਜਲੀ ਬਹੁਤ ਸਾਰੇ ਲੋਕਾਂ ਦੀ ਚਲ ਗਈ ਸੀ, 95,000 ਤੋਂ ਲੈ ਕੇ 1.25 ਲੱਖ ਲੋਕਾਂ ਤੱਕ ਦੀ ਜੋ ਬਿਜਲੀ ਆ ਉਹ ਚਲੇ ਗਈ ਸੀ ਇਸ ਸਟਾਰਮ ਦੇ ਦੌਰਾਨ। ਜੋ ਡੋਨਰ ਪਾਸ ਆ ਉੱਥੇ 44 ਫੁੱਟ ਤੱਕ ਜੋ ਸਨੋ ਆ ਉਹ ਪੈ ਚੁੱਕੀ ਆ। ਲੇਕ ਤਾਹੋ ਦਾ ਏਰੀਆ ਦਾ ਪੂਰਾ ਸਨੋ ਦੇ ਨਾਲ, ਈਵਨ ਪੂਰੇ ਜਿਹੜੇ ਮਕਾਨ ਆ ਉਹ ਵੀ ਪੂਰੀ ਤਰ੍ਹਾਂ ਸਨੋ ਦੇ ਵਿੱਚ ਲੁਕੇ ਹੋਏ ਹੈਗੇ ਆ। ਜੀ, ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਕਰਦੇ ਜਾਈਏ, ਗ੍ਰੀਸ ਦੇ ਵਿੱਚ ਜਿਹੜਾ ਹਾਦਸਾ ਹੋਇਆ ਸੀ 2 ਟ੍ਰੇਨਾਂ ਦਾ, ਉਸ ਦੇ ਵਿੱਚ ਕਹਿੰਦੇ ਵੀ ਮਰਨ ਵਾਲਿਆਂ ਦੀ ਸੰਖਿਆ ਲਗਾਤਾਰ ਵੱਧਦੀ ਜਾ ਰਹੀ ਹੈਗੀ ਆ। ਸੋ 350 ਪੈਸੰਜਰ ਸੀਗੇ ਜਿਹੜੇ ਇੱਕ ਟ੍ਰੇਨ ਦੇ ਵਿੱਚ, ਜਿਨ੍ਹਾਂ ਵਿੱਚ ਕੁਛ ਜਿਹੜੇ ਸਟੂਡੈਂਟਸ ਆ, ਜਿੱਦਾਂ ਆਪਾਂ ਸਵੇਰੇ ਦੱਸਿਆ ਵੀ ਉਹ ਇੱਕ ਕਾਰਨੀਵਲ ਦੀ ਸੈਲੀਬ੍ਰੇਸ਼ਨ ਤੋਂ ਵਾਪਸ ਆ ਰਹੇ ਸੀਗੇ। ਸੋ ਇਹ ਟਰੈਕ ਡਬਲ ਵੀ ਸੀਗਾ, ਪਰ ਦੋਨੋਂ ਹੀ ਜਿਹੜੀਆਂ ਟ੍ਰੇਨ ਆ ਇੱਕੋ ਟਰੈਕ ਦੇ ਉੱਤੇ ਆਪੋਜ਼ਿਟ ਸਾਈਡ ਤੋਂ ਆ ਰਹੀਆਂ ਸੀ, ਜਿੱਥੇ ਬਹੁਤ ਹੀ ਤੇਜ਼ ਰਫ਼ਤਾਰੀ ਦੇ ਨਾਲ ਜਿਹੜਾ ਇਹ ਹਾਦਸਾ ਵਾਪਰਿਆ। ਇਸੇ ਮਾਮਲੇ ਵਿੱਚ ਸਟੇਸ਼ਨ ਮਾਸਟਰ ਜਿਹੜੇ ਟ੍ਰੇਨ ਦਾ ਲਾਸਟ ਸਟਾਪ ਸੀਗਾ ਲਰੀਸਾ ਦੇ ਵਿੱਚ, ਉਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਇਹ ਰੇਲ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਉਹਦੀ ਜ਼ਿੰਮੇਵਾਰੀ ਸੀਗੀ ਇਸ ਸਟ੍ਰੈਚ ਦੇ ਉੱਤੇ, ਟਰੈਕ ਦੇ ਉੱਤੇ, ਤੇ ਉਹਨੇ ਕਹਿੰਦੇ ਵੀ ਆਪਣਾ ਸਹੀ ਕੰਮ ਜਿਹੜਾ ਆ ਉਹ ਨਹੀਂ ਕੀਤਾ। ਟਰਾਂਸਪੋਰਟੇਸ਼ਨ ਮਿਨਿਸਟਰ ਨੇ ਵੀ ਰਿਜ਼ਾਈਨ ਜਿਹੜਾ ਉਹ ਕਰ ਦਿੱਤਾ ਹੈਗਾ ਆ। ਗ੍ਰੀਸ ਦੀ ਜਿਹੜੀ ਦੱਸ ਰਹੇ ਆ ਜਿਹੜੇ ਫਾਇਰ ਫਾਈਟਿੰਗ ਸਰਵਿਸ ਆ, ਕਹਿੰਦੇ 57 ਜਾਣੇ ਅਜੇ ਵੀ ਹਸਪਤਾਲ ਦੇ ਵਿੱਚ ਦਾਖਲ ਦੱਸੇ ਜਾ ਰਹੇ ਨੇ। ਹੁਣ ਤੱਕ 43 ਜਿਹੜੀਆਂ ਲਾਸ਼ਾਂ ਆ ਉਸ ਮਲਬੇ ਦੇ ਵਿੱਚੋਂ ਕੱਢੀਆਂ ਜਾ ਚੁੱਕੀਆਂ ਨੇ। ਸੋ 200 ਜਾਣਿਆਂ ਦਾ ਬਚਾਅ ਜਿਹੜਾ ਹੋਇਆ, ਜਿਹੜੀਆਂ ਬੋਗੀਆਂ, ਜਿਹੜੇ ਡੱਬੇ ਆਪਸ ਦੇ ਵਿੱਚ ਟਕਰਾਏ ਆ ਉਹਦੇ ਵਿੱਚ ਹੀ ਜ਼ਿਆਦਾ ਨੁਕਸਾਨ ਹੋਇਆ ਦੱਸਿਆ ਜਾਂਦਾ ਆ।